ਅਗਲੀ ਖਬਰ ਵੱਲ ਚਲੀਏ। ਜਿਹੜੇ ਅਮਰੀਕਾ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹ ਥੋੜ੍ਹੀ ਜਿਹੀਆਂ ਡਾਊਨ ਗਈਆਂ ਹੈਗੀਆਂ। ਉਸ ਟਾਈਮ ਦੇ ਉੱਤੇ ਜਦੋਂ ਮੈਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਕਿ ਇਰਾਨ ਦੇ ਇੱਕ ਮਿਨਿਸਟਰ ਨੇ, ਜਿਹੜਾ ਫੋਰਨ ਮਿਨਿਸਟਰ ਆ, ਉਹਨਾਂ ਦੇ ਸਪੋਕਸਪਰਸਨ ਇਸਮਾਇਲ ਬਗਈ, ਉਹਨਾਂ ਨੇ ਇਹ ਕਿਹਾ ਕਿ ਸਾਡੀ ਜਿਹੜੀ ਗੱਲਬਾਤ ਆ ਉਹ USA ਦੇ ਨਾਲ ਹੁਣ ਚੱਲ ਰਹੀ ਹੈਗੀ ਆ ਜੀ। ਸੋ US ਮਿਲਟਰੀ ਨੇ ਕਨਫਰਮ ਕੀਤਾ ਆ ਵੀ ਤੀਜਾ ਜਿਹੜਾ ਅਮਰੀਕਨ ਫੌਜੀ ਆ ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਤੇਲ ਦੀਆਂ ਕੀਮਤਾਂ ਅੱਜ ਸਵੇਰੇ ਡਾਊਨ ਗਈਆਂ ਇਸ ਖਬਰ ਤੋਂ ਬਾਅਦ ਵੀ ਨੈਗੋਸ਼ੀਏਸ਼ਨ ਚੱਲ ਰਹੀ ਆ। ਬ੍ਰੈਂਟ ਆਇਲ ਫਿਊਚਰ ਜੋ ਆ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ ਉਹ 9 ਸੈਂਟ ਲੋਅਰ ਟ੍ਰੇਡ ਕਰ ਰਹੇ ਸੀ, $88 1 ਸੈਂਟ ਪਰ ਬੈਰਲ। US ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਜਿਹੜਾ ਆ ਉਹ 25 ਸੈਂਟ ਡਾਊਨ ਗਿਆ ਤੇ ਟ੍ਰੇਡ ਕਰ ਰਿਹਾ ਸੀ $82 ਤੇ 24 ਸੈਂਟ ਦੇ ਉੱਤੇ। ਇਰਾਨ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਇਸਮਾਇਲ ਬਗਾਈ ਜੋ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਇੰਟਰਮੀਡੀਏਟਰੀਜ਼ ਜਿਹੜੀਆਂ ਆ ਉਹ ਕੰਟੀਨਿਊ ਹੈਗੀਆਂ। ਮੈਸੇਜ ਜਿਹੜੇ ਆ US ਤਾਂ ਜੋ ਪਾਕਿਸਤਾਨ ਜਾਂ ਇਰਾਨ ਦੇ ਵਿੱਚ ਚੱਲ ਰਹੇ ਹੈਗੇ ਆ। ਬ੍ਰੈਂਟ ਪ੍ਰਾਈਸਸ 4% ਅਪ ਗਈਆਂ ਸੀ $90 ਪਰ ਬੈਰਲ, ਜਦੋਂ US ਨੇ ਕਨਫਰਮ ਕੀਤਾ ਸੀ ਉਹ 3 ਫੌਜੀਆਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। US ਨੇ ਇਰਾਨ ਦੇ ਕਈ ਏਰੀਏ ਦੇ ਉੱਤੇ ਜਿਹੜਾ ਆ ਬੰਬਾਰਡਮੈਂਟ ਕੀਤੀ ਆ। ਤਹਿਰਾਨ ਵੀ ਇੱਕ ਪਾਸੇ ਬੰਬਾਰਡਮੈਂਟ ਵੀ ਕਰ ਰਿਹਾ ਹੈਗਾ ਤੇ ਦੂਸਰੇ ਪਾਸੇ ਹੁਣ ਨੈਗੋਸ਼ੀਏਸ਼ਨ ਦੇ ਲਈ ਵੀ ਇਸ ਟਾਈਮ ਰਾਜੀ ਹੋਇਆ ਪਿਆ ਹੈਗਾ ਆ। ਗੈਸੋਲੀਨ ਦੀਆਂ ਜਿਹੜੀਆਂ ਪ੍ਰਾਈਸਸ ਆ ਉਹ $4 ਪਰ ਗੈਲਨ ਦੇ ਹਿਸਾਬ ਨਾਲ ਅੱਜ ਐਵਰੇਜ USA ਦੇ ਵਿੱਚ ਹੈਗੀਆਂ। ਆਫ ਕੋਰਸ ਕੈਲੀਫੋਰਨੀਆ ਦੇ ਵਿੱਚ ਤਾਂ $5 ਦੇ ਲਾਗੇ ਛਾਗੇ ਹੈਗੀਆਂ ਤੇ ਇਹ 18% ਅਪ ਆ ਪਿਛਲੇ ਮਹੀਨੇ ਨਾਲੋਂ। ਅਮਰਤਾ ਸੈਨ ਇਹ ਫਾਊਂਡਰ ਤੇ ਡਾਇਰੈਕਟਰ ਹੈਗੇ ਆ ਰਿਸਰਚ ਐਟ એનર્ਜੀ ਐਸਪੈਕਟਸ ਦੇ, ਤੇ ਕਹਿੰਦੇ ਵੀ ਜਿਹੜਾ ਟ੍ਰੈਫਿਕ ਬੜਾ ਸਲੋ ਡਾਊਨ ਹੋ ਗਿਆ ਸਟੇਟ ਆਫ ਹਾਰਮਸ ਚ ਲੜਾਈ ਲੱਗੀ ਹੋਈ ਕਰਕੇ। ਇਹਦੇ ਕਰਕੇ ਜਿਹੜੀਆਂ ਗਲੋਬਲੀ ਇਨਵੈਂਟੋਰੀਜ਼ ਹੈਗੀਆਂ ਤੇਲ ਦੀਆਂ ਉਹ ਘਟ ਰਹੀਆਂ ਹੈਗੀਆਂ ਤੇ ਆਉਣ ਵਾਲੇ ਦਿਨਾਂ 'ਚ ਜੇ ਕੋਈ ਸਮਝੌਤਾ ਨਾ ਹੋਇਆ ਤੇ ਉਹ $100 ਪਰ ਬੈਰਲ ਦੇ ਹਿਸਾਬ ਨਾਲ ਜਿਹੜਾ ਆ ਤੇਲ ਉਹ ਵਿਕੂਗਾ। ਸੋ ਉਹਦੇ ਨਾਲ ਹੋਰ ਜਿਹੜੀਆਂ ਪ੍ਰਾਈਸਸ ਆ ਉਹ ਗੈਸ ਦੀਆਂ ਵਧਣਗੀਆਂ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਅਮਰੀਕਾ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹ ਥੋੜ੍ਹੀ ਜਿਹੀਆਂ ਡਾਊਨ ਗਈਆਂ ਹੈਗੀਆਂ। ਉਸ ਟਾਈਮ ਦੇ ਉੱਤੇ ਜਦੋਂ ਮੈਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਕਿ ਇਰਾਨ ਦੇ ਇੱਕ ਮਿਨਿਸਟਰ ਨੇ, ਜਿਹੜਾ ਫੋਰਨ ਮਿਨਿਸਟਰ ਆ, ਉਹਨਾਂ ਦੇ ਸਪੋਕਸਪਰਸਨ ਇਸਮਾਇਲ ਬਗਈ, ਉਹਨਾਂ ਨੇ ਇਹ ਕਿਹਾ ਸਾਡੀ ਜਿਹੜੀ ਗੱਲਬਾਤ ਆ ਉਹ USA ਦੇ ਨਾਲ ਹੁਣ ਚੱਲ ਰਹੀ ਹੈਗੀ ਆ ਜੀ। ਸੋ US ਮਿਲਟਰੀ ਨੇ ਕਨਫਰਮ ਕੀਤਾ ਆ ਵੀ ਤੀਜਾ ਜਿਹੜਾ ਅਮਰੀਕਨ ਫੌਜੀ ਆ ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਤੇਲ ਦੀਆਂ ਕੀਮਤਾਂ ਅੱਜ ਸਵੇਰੇ ਡਾਊਨ ਗਈਆਂ ਇਸ ਖਬਰ ਤੋਂ ਬਾਅਦ ਵੀ ਨੈਗੋਸ਼ੀਏਸ਼ਨ ਚੱਲ ਰਹੀ ਆ। ਬ੍ਰੈਂਟ ਆਇਲ ਫਿਊਚਰ ਜੋ ਆ ਇੰਟਰਨੈਸ਼ਨਲ ਬੈਂਚਮਾਰਕ ਦੇ ਉੱਤੇ ਉਹ 9 ਸੈਂਟ ਲੋਅਰ ਟ੍ਰੇਡ ਕਰ ਰਹੇ ਸੀ, $88 1 ਸੈਂਟ ਪਰ ਬੈਰਲ। US ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਜਿਹੜਾ ਆ ਉਹ 25 ਸੈਂਟ ਡਾਊਨ ਗਿਆ ਤੇ ਟ੍ਰੇਡ ਕਰ ਰਿਹਾ ਸੀ $82 ਤੇ 24 ਸੈਂਟ ਦੇ ਉੱਤੇ। ਇਰਾਨ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਇਸਮਾਇਲ ਬਗਾਈ ਜੋ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਇੰਟਰਮੀਡੀਏਟਰੀਜ਼ ਜਿਹੜੀਆਂ ਆ ਉਹ ਕੰਟੀਨਿਊ ਹੈਗੀਆਂ। ਮੈਸੇਜ ਜਿਹੜੇ ਆ US ਤਾਂ ਜੋ ਪਾਕਿਸਤਾਨ ਜਾਂ ਇਰਾਨ ਦੇ ਵਿੱਚ ਚੱਲ ਰਹੇ ਹੈਗੇ ਆ। ਬ੍ਰੈਂਟ ਪ੍ਰਾਈਸਸ 4% ਅਪ ਗਈਆਂ ਸੀ $90 ਪਰ ਬੈਰਲ, ਜਦੋਂ US ਨੇ ਕਨਫਰਮ ਕੀਤਾ ਸੀ ਉਹ 3 ਫੌਜੀਆਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। US ਨੇ ਇਰਾਨ ਦੇ ਕਈ ਏਰੀਏ ਦੇ ਉੱਤੇ ਜਿਹੜਾ ਆ ਬੰਬਾਰਡਮੈਂਟ ਕੀਤੀ ਆ। ਤਹਿਰਾਨ ਵੀ ਇੱਕ ਪਾਸੇ ਬੰਬਾਰਡਮੈਂਟ ਵੀ ਕਰ ਰਿਹਾ ਹੈਗਾ ਤੇ ਦੂਸਰੇ ਪਾਸੇ ਹੁਣ ਨੈਗੋਸ਼ੀਏਸ਼ਨ ਦੇ ਲਈ ਵੀ ਇਸ ਟਾਈਮ ਰਾਜੀ ਹੋਇਆ ਪਿਆ ਹੈਗਾ ਆ। ਗੈਸੋਲੀਨ ਦੀਆਂ ਜਿਹੜੀਆਂ ਪ੍ਰਾਈਸਸ ਆ ਉਹ $4 ਪਰ ਗੈਲਨ ਦੇ ਹਿਸਾਬ ਨਾਲ ਅੱਜ ਐਵਰੇਜ USA ਦੇ ਵਿੱਚ ਹੈਗੀਆਂ। ਆਫ ਕੋਰਸ ਕੈਲੀਫੋਰਨੀਆ ਦੇ ਵਿੱਚ ਤਾਂ $5 ਦੇ ਲਾਗੇ ਛਾਗੇ ਹੈਗੀਆਂ ਤੇ ਇਹ 18% ਅਪ ਆ ਪਿਛਲੇ ਮਹੀਨੇ ਨਾਲੋਂ। ਅਮਰਤਾ ਸੈਨ ਇਹ ਫਾਊਂਡਰ ਤੇ ਡਾਇਰੈਕਟਰ ਹੈਗੇ ਆ ਰਿਸਰਚ ਐਟ એનર્ਜੀ ਐਸਪੈਕਟਸ ਦੇ, ਤੇ ਕਹਿੰਦੇ ਵੀ ਜਿਹੜਾ ਟ੍ਰੈਫਿਕ ਬੜਾ ਸਲੋ ਡਾਊਨ ਹੋ ਗਿਆ ਸਟੇਟ ਆਫ ਹਾਰਮਸ ਚ ਲੜਾਈ ਲੱਗੀ ਹੋਈ ਕਰਕੇ। ਇਹਦੇ ਕਰਕੇ ਜਿਹੜੀਆਂ ਗਲੋਬਲੀ ਇਨਵੈਂਟੋਰੀਜ਼ ਹੈਗੀਆਂ ਤੇਲ ਦੀਆਂ ਉਹ ਘਟ ਰਹੀਆਂ ਹੈਗੀਆਂ ਤੇ ਆਉਣ ਵਾਲੇ ਦਿਨਾਂ 'ਚ ਜੇ ਕੋਈ ਸਮਝੌਤਾ ਨਾ ਹੋਇਆ ਤੇ ਉਹ $100 ਪਰ ਬੈਰਲ ਦੇ ਹਿਸਾਬ ਨਾਲ ਜਿਹੜਾ ਆ ਤੇਲ ਉਹ ਵਿਕੂਗਾ। ਸੋ ਉਹਦੇ ਨਾਲ ਹੋਰ ਜਿਹੜੀਆਂ ਪ੍ਰਾਈਸਸ ਆ ਉਹ ਗੈਸ ਦੀਆਂ ਵਧਣਗੀਆਂ ਜੀ।